जी बिल्कुल, मैं फतेहपुर के चक 299 में मौजूद हूँ। जिस डेरे पर ये गुड़ बनाया जा रहा है उस डेरे के मालिक से मिलते हैं, उनसे बात करते हैं कि इस गुड़ को कैसे बनाते हैं और गुड़ को बनाने के बाद मार्केट में कैसे सेल करते हैं, इसका प्रोसेस क्या है। आइए इनसे पूछते हैं। जी आप बताएंगे कि गुड़ को कैसे बनाया जाता है और इसके प्रोसेस में कितना देर लगती है और इसको मार्केट में कैसे सेल करते हैं आप। ਇਹਦਾ ਜੀ ਗੁੜ ਦਾ ਸਭ ਤੋਂ ਪਹਿਲੇ ਗੰਨਾ ਲਿਆ ਕੇ ਉਹਨੂੰ ਵੇਲਿਆ ਜਾਂਦਾ ਤੇ ਵੇਲਣੇ ਦੇ ਵਿੱਚ ਵੇਲ ਕੇ ਰਸ ਜਿਹੜੀ ਆ ਉਹ ਪਿਛਲੇ ਕੜਾਹੀ 'ਚ ਸ਼ਿਫਟ ਕੀਤੀ ਜਾਂਦੀ ਆ। ਉਹਦੇ ਉੱਤੇ ਇਹਦੇ ਗਰਮ ਕਰਕੇ ਅਗਲੇ ਕੜਾਹੀ 'ਚ ਨਖਾਰ ਕਰਕੇ ਸਾਫ਼ ਕਰਕੇ ਪਕਾ ਕੇ ਗੁੜ ਬਣਾ ਦਿੱਤਾ ਜਾਂਦਾ। ਇਹਦੇ ਵਿੱਚ ਜਦੋਂ ਇਹ ਠੰਡਾ ਹੋ ਜਾਂਦਾ ਉਸ ਤੋਂ ਬਾਅਦ ਇਹਨੂੰ ਤਕਰੀਬਨ 1 ਘੰਟਾ ਲੱਗਦਾ ਹੈ। ਹਾਂ ਜੀ ਬਸ ਇਹਨਾਂ ਦੀ ਸ਼ਿਫਟ ਕਰਦਾ ਠੰਡਾ ਹੋ ਕੇ ਫਿਰ ਇੱਥੇ ਇਹਨੂੰ ਸਾਫ਼ ਕਰਕੇ ਸਖਤ ਕਰਕੇ ਤੇ ਫਿਰ ਪਾ ਕੇ ਮਾਰਕੀਟ 'ਚ। ਅੱਛਾ, ਇਹ ਕਿੰਨੇ ਕੁ ਦਾ ਵਿਕ ਜਾਂਦਾ ਤੁਹਾਡਾ ਗੁੜ ਜਿਹੜਾ ਤੁਸੀਂ ਬਣਾਉਂਦੇ ਆ ਔਰ ਇਹ ਕਦੋਂ ਦਾ ਬਣਾਉਣਾ ਸ਼ੁਰੂ ਕੀਤਾ ਹੋਇਆ ਤੁਸੀਂ। ਇਹ ਅਸੀਂ ਤਕਰੀਬਨ 11ਵੇਂ ਮਹੀਨੇ ਦੀ ਵਸਤ ਦੇ ਵਿੱਚ ਸ਼ੁਰੂ ਕੀਤਾ ਸੀਗਾ। 11ਵੇਂ ਮਹੀਨੇ ਦੀ ਵਸਤ ਸ਼ੁਰੂ ਕੀਤਾ ਸੀਗਾ ਤੇ ਇਹ ਸਾਡਾ ਅਪ੍ਰੈਲ ਤੱਕ ਚੱਲੇਗਾ। ਇਹ ਮਾਰਕੀਟ ਦੇ ਹਿਸਾਬ ਨਾਲ 3500 ਤੋਂ ਲੈ ਕੇ 4000 ਦੇ ਦਰਮਿਆਨ 4200 ਤੱਕ ਵਿਕ ਜਾਂਦਾ। ਜਿੱਦਾਂ ਦਾ ਗੁੜ ਹੋਵੇ ਉਹਦੇ ਮਾਰਕੀਟ ਦੇ ਹਿਸਾਬ ਨਾਲ ਵਿਕ ਜਾਂਦਾ, ਅੱਛੀ ਮਾੜੀ ਕੁਆਲਿਟੀ ਦੇ ਹਿਸਾਬ ਨਾਲ। ਤੇ ਕਦੋਂ ਦਾ ਤੁਸੀਂ ਗੁੜ ਬਣਾ ਰਹੇ ਆ ਤੇ ਤੁਹਾਡਾ ਇਹ ਜਿਹੜਾ ਗੁੜ ਆ ਇਹਦੇ ਵਿੱਚ ਕੀ ਕੁਛ ਪਾਉਂਦੇ ਆ ਤੁਸੀਂ, ਜਿਹੜਾ ਹੈ ਵਾ ਜਿਹੜੇ ਆਈਟਮ ਇਸਤੇਮਾਲ ਹੁੰਦੇ ਆ ਉਹ ਕਿਹੜੇ ਆਈਟਮ ਹੁੰਦੇ ਨੇ। ਇਹ ਸਭ ਤੋਂ ਪਹਿਲੇ ਜੀ ਇਹਦੇ ਵਿੱਚ ਨਿਖਾਰ ਕਰਨ ਵਾਸਤੇ ਅਸੀਂ ਆਪਣੇ ਘਰ ਦੇ ਆਈਟਮ ਇਸਤੇਮਾਲ ਕਰਦੇ ਹਾਂ। ਸਿਖਲਾਈ ਵਗੈਰਾ ਬੀਜਦੇ ਹਾਂ ਜਾਂ ਬਾਜ਼ਾਰ ਦੇ ਵਿੱਚੋਂ ਗੌਜ਼ਬਾਨ ਲਿਆ ਜਾਂਦਾ। ਤੇ ਅੱਗੇ ਰੰਗ ਕਾਰਡ ਵਗੈਰਾ ਇਸਤੇਮਾਲ ਕਰਦੇ ਸੀਗੇ, ਉਹ ਹੁਣ ਮਾਰਕੀਟ ਦੇ ਵਿੱਚ ਇੰਨਾ ਕੁ ਮਹਿੰਗੇ ਦਾਮ ਮਿਲਦਾ ਕਿ ਸਾਡੀ ਪਹੁੰਚ ਤੋਂ ਦੂਰ ਚਲਾ ਗਿਆ। ਤਕਰੀਬਨ 1100-1200 ਤੇ ਕਿਲੋ ਮਿਲਣ ਲੱਗ ਪਿਆ ਔਰ ਮਿਲਦਾ ਵੀ ਕਿਤੋਂ ਮਿਲਦਾ ਹੈ। ਜਿਹੜਾ ਮਿਲਦਾ ਉਹ 2 ਨੰਬਰ ਹੁੰਦਾ ਤੇ ਜਾਂ ਫਿਰ ਬਹੁਤ ਮਹਿੰਗਾ ਹੁੰਦਾ। ਆਮ ਮਾਰਕੀਟ 'ਚ ਮਿਲਦਾ ਨਹੀਂ ਪਿਆ। ਫੂਡ ਵਾਲਿਆਂ ਨੇ ਉਹਦੇ 'ਤੇ ਕੋਈ ਪਾਬੰਦੀ ਲਾਈ ਹੈ, ਜਿੱਥੇ ਜਾਓ ਕਹਿੰਦੇ ਜੀ ਉਹ ਰੱਖਣੇ ਨਹੀਂ ਦਿੰਦੇ। ਉਹਦੇ ਤੋਂ ਬਗੈਰ ਇਹਦੀ ਕੁਆਲਿਟੀ ਸਹੀ ਨਹੀਂ ਬਣ ਸਕਦੀ ਕਿਉਂਕਿ ਇਹਦੀ ਮੈਲ ਨਹੀਂ ਕੱਟ ਹੁੰਦੀ। ਅੱਛਾ, ਇਹ ਜਿਹੜੀ ਤੁਸੀਂ ਮੈਲ ਕੱਢਦੇ ਆ ਉਹ ਮੈਲ ਦੇ ਕੱਢਣ ਦਾ ਕੀ ਤਰੀਕਾ ਹੁੰਦਾ, ਤੁਸੀਂ ਕੀ ਪੈਗਾਮ ਦਿਓਗੇ ਵੀ ਗੁੜ ਨੂੰ ਕਿਸ ਹੱਦ ਤੱਕ ਤੁਸੀਂ ਸਿਹਤ ਅਫਜ਼ਾ ਬਣਾ ਸਕਦੇ ਆ ਜਾਂ ਉਹਨੂੰ ਕਿਸ ਹੱਦ ਤੱਕ ਤੁਸੀਂ ਅੱਛਾ ਬਣਾਉਣ ਵਾਸਤੇ ਮੈਲ ਨੂੰ ਕਿਸ ਤਰ੍ਹਾਂ ਕੱਢਦੇ ਆ। ਅਸੀਂ ਉਹਦੇ ਵਾਸਤੇ ਇਹੋ ਹੀ ਮਸਲਾ ਹੈ ਸਾਡੇ ਕੋਲ ਕਿ ਜਿਹੜਾ ਅਸੀਂ ਇਹਨੂੰ ਸਹੀ ਉਹ ਸਿਖਲਾਈ ਵਗੈਰਾ ਪਾ ਕੇ ਜਾਂ ਗੌਜ਼ਬਾਨ ਪਾ ਕੇ ਉਹਦਾ ਅੱਛੀ ਤਰ੍ਹਾਂ ਨਿਖਾਰ ਕੀਤਾ ਜਾਂਦਾ ਤੇ ਉਹ ਜਦੋਂ ਸਹੀ ਨਿਖਾਰ ਹੋ ਜਾਵੇ ਤਾਂ ਉਹਦੀ ਕੁਆਲਿਟੀ ਅੱਛੀ ਹੋ ਜਾਂਦੀ ਹੈ। ਉਹਨੂੰ ਸਹੀ ਸਖਤ ਕਰਕੇ ਹਾਰਡ ਕਰਕੇ ਪਕਾ ਕੇ ਉਹਨੂੰ ਲਾਇਆ ਜਾਵੇ ਤੇ ਉਹ ਸਹੀ ਕੁਆਲਿਟੀ ਦੇ ਜਾਂਦਾ ਹੈ। ਸਿਹਤ ਅਫਜ਼ਾ ਹੁੰਦਾ ਹੈ, ਅੱਛੀ ਸਿਹਤ ਦਾ ਸ਼ੂਗਰ ਵਗੈਰਾ ਤੋਂ। ਤੇ ਇੱਥੇ ਤੁਹਾਡੇ ਕੋਲ ਆਉਂਦੇ ਆ ਲੈਣ ਵਾਸਤੇ ਲੋਕ ਡੇਰਿਆਂ ਤੋਂ ਅੱਗੋਂ ਪਿੱਛੋਂ, ਜਿਹੜਾ ਤੁਸੀਂ ਫਿਰ ਮਾਰਕੀਟ ਵਿੱਚ ਜਾ ਕੇ ਤੁਸੀਂ ਸੇਲ ਕਰਦੇ ਆ ਦੁਕਾਨਦਾਰਾਂ ਨਾਲ, ਹੈ ਤੁਹਾਡਾ ਰਾਬਤਾ। ਹਾਂਜੀ ਕਿਉਂ ਨਹੀਂ ਜੀ, ਸਾਡਾ ਇੱਥੇ ਕਮ ਤੋਂ ਕਮ 50% ਸਾਡਾ ਇੱਥੇ ਵੇਲਣੇ ਤੇ ਸੇਲ ਹੋ ਜਾਂਦਾ ਹੈ। ਬਾਕੀ ਜਿਹੜਾ ਹੁੰਦਾ ਉਹ ਮਾਰਕੀਟ ਦੇ ਵਿੱਚ ਜਾ ਕੇ ਕਰਿਆਨੇ ਦੇ ਉੱਤੇ ਵੀ ਸੇਲ ਕਰਦੇ ਆ। ਅਗਰ ਉਹ ਕਰਿਆਨੇ ਤੋਂ ਓਵਰ ਹੋ ਜਾਵੇ ਤਾਂ ਫਿਰ ਮੰਡੀ ਦੇ ਵਿੱਚ ਦੇ ਦਈਦਾ। ਮੰਡੀ ਦੇ ਵਿੱਚ ਵੀ ਅੱਛਾ ਖਾਸਾ ਰੇਟ ਲੱਗ ਜਾਂਦਾ ਹੈ ਮਾਰਕੀਟ ਦੇ ਹਿਸਾਬ ਨਾਲ। ਅੱਛਾ, ਇਹ ਜਿਹੜੇ ਕਮਾਦ ਬੀਜਣ ਵਾਲੇ ਦੋਸਤ ਹੈਗੇ ਤੁਹਾਡੇ ਕਿਸਾਨ ਭਰਾ ਵਾ, ਸਾਡੇ ਕਿਸਾਨ ਭਰਾ ਵਾ ਜਿਹੜੇ ਕਮਾਦ ਬੀਜਦੇ ਆ ਔਰ ਉਹਨੂੰ ਜਾ ਕੇ ਸੇਲ ਕਰਦੇ ਆ ਗੰਨੇ ਨੂੰ, ਤੁਸੀਂ ਉਹਨਾਂ ਨੂੰ ਕੀ ਮਸ਼ਵਰਾ ਦਿਓਗੇ ਕਿ ਗੁੜ ਅਗਰ ਬਣਾਇਆ ਜਾਵੇ, ਇਹਦੀ ਅਗਰ ਪੈਦਾਵਾਰ ਵਧਾਈ ਜਾਵੇ ਕਮਾਦ ਦੀ ਤੇ ਗੁੜ ਬਣਾ ਕੇ ਵੇਚਿਆ ਜਾਵੇ ਉਹ ਅੱਛਾ ਵਾ ਜਾਂ ਤੁਸੀਂ ਗੰਨਾ ਜਾ ਕੇ ਸੇਲ ਕਰਦੇ ਉਹ ਅੱਛਾ ਵਾ। ਦੇਖੋ ਜੀ, ਗੰਨਾ ਸੇਲ ਜਿਹੜਾ ਅਸੀਂ ਕੰਡਿਆਂ ਤੇ ਕਰਦੇ ਆ ਉਹ ਜਿੱਦਾਂ ਕਦਰ ਜ਼ਿਆਦਾ ਹੋ ਜਾਵੇ, ਗੰਨਾ ਘੱਟ ਹੋਵੇ ਤਾਂ ਫਿਰ ਤਾਂ ਉਹਦੀ ਕੋਈ ਕਦਰ ਹੋ ਜਾਂਦੀ ਹੈ। ਅਗਰ ਗੰਨਾ ਜ਼ਿਆਦਾ ਹੋ ਜਾਵੇ ਤਾਂ ਫਿਰ ਉਹਦੀ ਮਾਰਕੀਟ ਦੇ ਵਿੱਚ ਕੋਈ ਕਦਰ ਨਹੀਂ। ਉਹ ਬਸ ਬਾਲਣ ਤੋਂ ਵੀ ਭੈੜਾ ਹਾਲ ਹੁੰਦਾ ਉਹਦਾ, ਉਹਨੂੰ ਲੈਂਦਾ ਹੀ ਕੋਈ ਨਹੀਂ ਗਾ। ਪਿਛਲੇ 2-3 ਸਾਲ ਦੇ ਵਿੱਚ ਬਹੁਤ ਬੁਹਰਾਨ ਆਇਆ ਦੇ। ਅਸੀਂ ਤਾਂ ਇਹ ਮਸ਼ਵਰਾ ਦਿਆਂਗੇ ਕਿ ਉਹ ਆਪਣਾ ਗੁੜ ਦਾ ਕੰਮ ਹੋਵੇ ਜਿਹੜਾ ਆਪਦੇ ਹੱਥੀਂ ਸਾਂਭ ਕੇ ਤੇ ਇਹਨੂੰ ਫਰੋਖਤ ਕੀਤਾ ਜਾਵੇ, ਕੋਈ ਕਿਸੇ ਦੀ ਮੁਹਤਾਜੀ ਨਾ ਹੋਵੇ। ਤੇ ਤੁਸੀਂ ਇਹ ਕੀ ਦੱਸੋਗੇ ਵੀ ਗੁੜ ਦੇ ਇਸਤੇਮਾਲ ਨਾਲ ਜਿਹੜਾ ਨਾ ਇਨਸਾਨ ਦੀ ਬਿਮਾਰੀਆਂ ਤੇ ਕਿਸ ਹੱਦ ਤੱਕ ਅਸਰ ਪੈਂਦਾ ਵਾ, ਕਿ ਇਨਸਾਨ ਇਹਦੀ ਸਿਹਤ ਕਿਸ ਹੱਦ ਤੱਕ ਫਾਇਦੇਮੰਦ ਰਹਿੰਦੀ ਗੁੜ ਦੇ ਇਸਤੇਮਾਲ ਨਾਲ। ਦੇਖੋ ਜੀ, ਜਿਹੜਾ ਇਹ ਗੁੜ ਆ ਨਾ, ਗੁੜ ਖਾਣ ਵਾਲੇ ਬੰਦੇ ਨੂੰ ਇੱਕ ਤਾਂ ਸ਼ੂਗਰ ਨਹੀਂ ਛੇਤੀ ਹੋ ਸਕਦੀ, ਦੂਜਾ ਇਹ ਨਾ ਬਲੱਡ ਪ੍ਰੈਸ਼ਰ ਦਾ ਮਰੀਜ਼ ਹੁੰਦਾ ਹੈ, ਨਾ ਇਹਨੂੰ ਕੋਈ ਬਲੱਡ ਪ੍ਰੈਸ਼ਰ ਲੋ ਹੁੰਦਾ ਹੈ, ਨਾ ਹਾਈ ਹੁੰਦਾ ਹੈ। ਇਹ 2-3 ਬਿਮਾਰੀਆਂ ਜਿਹੜੀਆਂ ਨੇ ਇਹਦੀ ਵਜ੍ਹਾ ਤੋਂ ਮਿਹਦਾ ਸਾਫ਼ ਰਹਿੰਦਾ ਹੈ, ਕਬਜ਼ ਨਹੀਂ ਰਹਿੰਦੀ ਇਹਦੇ ਨਾਲ ਤੇ ਬਿਹਤਰ ਰਹਿੰਦਾ ਮਿਹਦਾ ਇਹਦੇ वास्ते। जी बिल्कुल, इनका कहना है कि अगर गुड़ के इस्तेमाल बाकायदा तौर पर किया जाए तो ना सिर्फ इंसान शुगर से बच सकता है बल्कि इसके साथ साथ किसानों को चाहिए कि कमाद को कंडे पर फ़रोख्त करने की बजाय इसका गुड़ बनाकर फ़रोख्त किया जाए तो ज़्यादा फ़ायदेमंद साबित हो सकता है। कैमरामैन अमजद चौधरी के साथ मोहम्मद इरफान ईमान।